ਸੋ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਗੱਲ ਕਰੀਏ ਉਹਨਾਂ ਗੀਤਾਂ ਦੀ ਜਿਹੜੇ ਗੀਤਾਂ ਨੂੰ ਲੈ ਕੇ ਹਮੇਸ਼ਾ ਵਿਵਾਦ ਰਹਿੰਦੇ ਨੇ। ਹੁਣ ਕਹਿੰਦੇ ਐਫਐਮ ਤੇ ਵੀ ਨਹੀਂ ਚੱਲਣਗੇ 4 ਬੋਤਲ ਵੋਦਕਾ ਵਰਗੇ ਗੀਤ। ਹਾਂ ਬਿਲਕੁਲ, ਜਿਹੜੇ ਗਨ ਕਲਚਰ ਨੂੰ ਵਧਾਵਾ ਦੇਣ ਵਾਲੇ ਨੇ, ਮਤਲਬ ਮੈਂ ਨਸ਼ੇ 'ਚ ਟੱਲੀ ਹੋ ਗਿਆ ਹੈ ਨਾ, ਜਾਂ 4 ਬੋਤਲ ਵੋਦਕਾ, ਜਾਂ ਹਥਿਆਰਾਂ ਨੂੰ, ਮਤਲਬ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ, ਜੇ ਉਹ ਇਹੋ ਜਿਹੇ ਗਾਣੇ ਐਫਐਮ ਰੇਡੀਓ ਤੇ ਵੀ ਅੱਜ ਕੱਲ੍ਹ ਖੂਬ ਵੱਜਦੇ ਨੇ। ਜੀ। ਤੇ ਚਾਹੇ ਉਹ ਪੰਜਾਬ ਦਾ ਖੇਤਰ ਹੋਵੇ, ਚਾਹੇ ਉਹ ਚੰਡੀਗੜ੍ਹ ਹੋਵੇ, ਚਾਹੇ ਉਹ ਹਰਿਆਣਾ ਦਿੱਲੀ ਹੋਵੇ, ਹਾਂਜੀ। ਮਤਲਬ ਪੰਜਾਬੀ ਗੀਤਾਂ ਦੀ ਧੂਮ ਤਾਂ ਅੱਜ ਕੱਲ੍ਹ ਦੁਨੀਆ ਭਰ 'ਚ ਪੈ ਰਹੀ ਹੈ। ਪਰ ਜਦੋਂ ਪੰਜਾਬੀ ਗੀਤ ਆਉਂਦੇ ਨੇ ਤਾਂ ਪੰਜਾਬੀ ਗੀਤਾਂ 'ਚ ਪਰ ਇਹ ਵੀ ਗੀਤ ਨਾਲੇ ਚੱਲਦੇ ਨੇ, ਜੀ। ਤੇ ਇਹ ਨੌਜਵਾਨ ਪੀੜ੍ਹੀ ਵੱਲੋਂ ਸੁਣੇ ਵੀ ਜਾਂਦੇ ਨੇ। ਉਹਦਾ ਅਸਰ ਵੀ ਅਸੀਂ ਦੇਖਦੇ ਹਾਂ ਕਿ ਉਹ ਅਸਰ ਪੈਂਦਾ ਹੈ। ਸੋ ਤੁਸੀਂ ਗੁਰਬਾਣੀ ਸੁਣੋਗੇ, ਸ਼ਬਦ ਕੀਰਤਨ ਸੁਣੋਗੇ, ਕੋਈ ਮਤਲਬ ਕਥਾ ਵਾਰਤਾ ਸੁਣੋਗੇ ਤਾਂ ਉਹਦਾ ਅਸਰ ਪੋਜ਼ਿਟਿਵ ਹੋਊਗਾ। ਸੋ ਜੇਕਰ ਤੁਸੀਂ ਅਜਿਹਾ ਕੁਝ ਸੁਣੋਗੇ ਤਾਂ ਉਹਦਾ ਅਸਰ ਨੈਗੇਟਿਵ ਵੀ ਹੋਊਗਾ। ਸੋ ਇਸ ਜੀ। ਲਈ ਇਸ ਹਵਾਲੇ ਨਾਲ ਹੁਣ ਭਾਰਤ ਸਰਕਾਰ ਨੇ, ਭਾਰਤ ਦੇ ਸੂਚਨਾ ਮੰਤਰਾਲੇ ਨੇ ਅਚੇਚੇ ਤੌਰ ਦੇ ਉੱਤੇ ਚਿੱਠੀ ਲਿਖੀ ਹੈ ਸਾਰੇ ਇਹਨਾਂ ਅਦਾਰਿਆਂ ਨੂੰ, ਇਹਨਾਂ ਨੂੰ ਸੂਚਨਾ ਭੇਜੀ ਹੈ ਕਿ ਭਾਈ ਹੁਣ ਤੁਹਾਡੇ ਇਹੋ ਜਿਹੇ ਗਨ ਕਲਚਰ ਨੂੰ, ਨਸ਼ੇ ਨੂੰ ਵਧਾਵਾ ਦੇਣ ਵਾਲੇ ਗੀਤ ਐਫਐਮ ਤੇ ਨਹੀਂ ਚੱਲਣੇ ਚਾਹੀਦੇ। ਜੀ। ਅਸਲ 'ਚ ਤੁਹਾਡੇ ਧਿਆਨ 'ਚ ਹੋਣਾ ਕਿ ਪਿਛਲੇ ਦਿਨੀ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਇਹਨਾਂ ਮਾਮਲਿਆਂ ਦਾ ਨੋਟਿਸ ਲਿਆ ਸੀਗਾ। ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਫਿਰ ਨੋਟਿਸ ਲਿਆ, ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮ ਜਾਰੀ ਹੋਏ ਕਈ ਪਹਿਲੂਆਂ ਤੋਂ, ਲੇਖਕਾਂ ਲਈ, ਗਾਇਕਾਂ ਲਈ, ਗੀਤਕਾਰਾਂ ਲਈ, ਥਾਣਿਆਂ ਲਈ, ਹਥਿਆਰ ਰੱਖਣ ਵਾਲਿਆਂ ਲਈ, ਲਾਇਸੈਂਸੀ ਹਥਿਆਰ ਤੇ ਗੈਰ ਲਾਇਸੈਂਸੀ ਹਥਿਆਰਾਂ ਨੂੰ ਲੈ ਕੇ ਕਾਰਵਾਈ ਲਈ, ਸੋਸ਼ਲ ਮੀਡੀਆ ਦੇ ਹਵਾਲੇ ਨਾਲ ਪੋਸਟ ਪਾਉਣ ਨੂੰ ਲੈ ਕੇ। ਸੋ ਉਹਦੇ ਉੱਤੇ ਕਿੰਨੇ ਵਿਵਾਦ ਵੀ ਨਾਲ ਨਾਲ ਖੜੇ ਹੁੰਦੇ ਰਹੇ। ਸਮੇਂ ਸਮੇਂ ਤਸਵੀਰਾਂ ਹੋਰ ਸਾਹਮਣੇ ਆਉਣ ਲੱਗੀਆਂ। ਕਿਹਾ ਲੋ ਜੀ, ਆਪਾਂ ਉਸ ਦਿਨ ਵੀ ਗੱਲ ਕਰਕੇ ਹਟਾਂਗੇ ਕਿ ਚਾਹੇ ਗੋਲਡੀ ਬਰਾੜ ਹੈ, ਚਾਹੇ ਬਿਸ਼ਨੋਈ ਨੇ, ਤੇ ਚਾਹੇ ਹੋਰ ਨੇ, ਚਾਹੇ ਕਈ ਵਿਦੇਸ਼ਾਂ 'ਚ ਨੇ, ਚਾਹੇ ਕਈ ਇਸ ਦੁਨੀਆ ਤੋਂ ਚਲੇ ਗਏ, ਕਈ ਜੇਲ੍ਹਾਂ 'ਚ ਨੇ, ਉਹਨਾਂ ਦੇ ਕਿੰਨੇ ਕਿੰਨੇ ਪੇਜ ਅਜੇ ਵੀ ਚੱਲੇ ਜਾਂਦੇ ਨੇ, ਉਹ ਨਹੀਂ ਰੋਕ ਪਾਏ। ਪਰ ਇਹ ਮਾਮਲਾ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਜਾਂ ਪੰਜਾਬ ਸਰਕਾਰ ਤੱਕ ਨਹੀਂ ਰਿਹਾ। ਹੁਣ ਭਾਰਤ ਸਰਕਾਰ ਨੇ ਵੀ ਇਸ ਗੱਲ ਦਾ ਨੋਟਿਸ ਲਿਆ। ਉਹ ਜੀ। ਕਹਿੰਦੇ ਕਿ ਲਿਖਤੀ ਸਮਝੌਤਾ ਹੁੰਦਾ ਹੈ ਪ੍ਰਵੀਨ ਜੀ, ਜਿਹੜੇ ਐਫਐਮ ਰੇਡੀਓ ਨੇ ਜਾਂ ਇਹ ਸਾਰੇ ਅਦਾਰੇ ਨੇ ਉਹਨਾਂ ਨਾਲ, ਕਿ ਤੁਸੀਂ ਉਸਾਰੂ ਗੀਤ ਚਲਾਓਗੇ, ਸੇਧ ਵਾਲੇ ਗੀਤ ਚਲਾਓਗੇ, ਜਾਂ ਮਨੋਰੰਜਕ ਗੀਤ ਚਲਾਓਗੇ। ਮਨੋਰੰਜਨ ਤੋਂ ਅੱਗੇ ਹੁਣ ਇਹ ਮਨੋਰੰਜਨ ਦੇ ਖੇਤਰ 'ਚ ਨਹੀਂ ਆਉਂਦੇ, ਇਹ ਹਿੰਸਾ ਨੂੰ, ਨਸ਼ਿਆਂ ਨੂੰ ਵਧਾਵਾ ਦੇਣ ਵਾਲੇ ਕੈਟਾਗਰੀ 'ਚ ਆਉਂਦੇ ਨੇ ਗੀਤ, ਜਿਹਦੇ ਜੀ। ਅੰਦਰ ਅਜਿਹਾ ਸ਼ਬਦ ਹੋਵੇ। ਮਤਲਬ ਮੈਂ ਕਈ ਵਾਰ ਇਹ ਗੱਲ ਮਤਲਬ ਖੁਦ ਨੋਟਿਸ ਕੀਤੀ ਪ੍ਰਵੀਨ ਜੀ। ਮੈਂ ਕਈ ਵਾਰ ਸੈਮੀਨਾਰ 'ਚ ਜਾਣ ਦਾ ਮੌਕਾ ਮਿਲਦਾ, ਕਿਤੇ ਕਿਤੇ ਸੁਣਨ ਦਾ ਤੇ ਕਿਤੇ ਗੱਲ ਰੱਖਣ ਦਾ ਮੌਕਾ ਵੀ ਮਿਲਦਾ, ਤਾਂ ਤੁਸੀਂ ਮੈਂ ਕਈ ਵਾਰ ਦੇਖਿਆ ਕਿ ਜਿਹੜੇ ਨਸ਼ਾ ਰੋਕੂ ਮੁਹਿੰਮ ਚੱਲਦੀ ਆ, ਨਸ਼ਿਆਂ ਨੂੰ ਰੋਕਣ ਦੇ ਲਈ ਬੱਚਿਆਂ ਨੂੰ ਦੱਸਿਆ ਜਾਂਦਾ ਹੈ, ਉੱਥੇ ਅਕਸਰ ਮਾਹਰ ਬੋਲਦੇ ਹੋਏ ਨਸ਼ਿਆਂ ਦੀਆਂ ਕਿਸਮਾਂ ਬੋਲਣ ਲੱਗ ਜਾਂਦੇ ਨੇ। ਜੀ। ਮਤਲਬ ਮੇਰਾ ਆਪਣੇ ਆਪ ਸਵਾਲ ਹੁੰਦਾ ਕਿ ਤੁਸੀਂ ਬੱਚਿਆਂ ਨੂੰ ਜਿਹੜੀ ਚੀਜ਼ ਦਾ ਨਹੀਂ ਪਤਾ ਤੁਸੀਂ ਉਹ ਵੀ ਦੱਸ ਰਹੇ ਹੋ। ਸਹੀ ਹੈ, ਬਿਲਕੁਲ ਤੁਸੀਂ ਸਹੀ। ਤਾਂ ਨਸ਼ਾ ਦੱਸ ਰਹੇ ਹੋ ਕਿ ਅੱਛਾ ਇੱਥੋਂ ਵੀ ਮਿਲ ਜਾਂਦਾ, ਆਹ ਵੀ ਫਾਰਮੂਲਾ ਹੁੰਦਾ, ਇਹ ਵੀ ਤਰੀਕਾ ਹੁੰਦਾ, ਆਹ ਵੀ ਚੀਜ਼ ਨਸ਼ਾ ਹੈ। ਸੋ ਉਹ ਨਸ਼ੇ ਦੀਆਂ ਨਾਮ ਦੱਸਣੇ, ਕਿਸਮਾਂ ਦੱਸਣੀਆਂ, ਇਹ ਨਸ਼ਾ ਰੋਕਣ ਮੁਹਿੰਮ ਦਾ ਹਿੱਸਾ ਥੋੜਾ। ਜੀ। ਜੀ। ਉਸੇ ਤਰ੍ਹਾਂ ਇਹ ਮਤਲਬ ਕਿ ਤੁਹਾਡੇ ਇੰਟਰਟੇਨਮੈਂਟ ਦਾ, ਮਨੋਰੰਜਨ ਦਾ, ਤੁਹਾਡੀ ਸਿਹਤ ਦਾ ਹਿੱਸਾ ਥੋੜਾ ਕਿ ਤੁਸੀਂ ਦੱਸੋ ਕਿ ਹਾਂ ਬਾਣ ਵਾਲਾ ਮੰਜਾ ਹੋਵੇ, ਕਹੇ ਨਾ, ਉਹ ਸਾਰਾ ਕੁਝ ਆਪਾਂ ਗੀਤੋਂ ਦੇਖੇ ਨੇ। ਜਾਂ ਜਿਵੇਂ ਆਪਾਂ ਹਥਿਆਰਾਂ ਵਾਲੇ ਗੀਤ ਆਪਾਂ ਸੁਣਦੇ ਹਾਂ, ਕਬਜ਼ਿਆਂ ਵਾਲੇ ਗੀਤ ਲੈ ਲਓ ਜੀ, ਅੱਜ ਕੱਲ੍ਹ ਵਾਲੇ ਗੀਤ ਲੈ ਲਓ ਜੀ, ਉਹ ਸਾਰੇ ਗੀਤ ਜਿਹੜੇ ਨੇ, ਚਾਹੇ ਉਹ ਨਸ਼ਿਆਂ ਵਿੱਚ ਸ਼ਬਦ ਆਉਂਦਾ ਕੋਈ ਕਿਸੇ ਵੀ ਤਰ੍ਹਾਂ ਦਾ, ਚਾਹੇ ਉਹ ਹਥਿਆਰ ਦਾ ਕਿਸੇ ਤਰ੍ਹਾਂ ਦਾ ਸ਼ਬਦ ਆਉਂਦਾ, ਚਾਹੇ ਜੀ। ਅੱਜ ਕੱਲ੍ਹ ਗਾਲਾਂ। ਹੁਣ ਆਮ ਬੱਚੇ ਜਦੋਂ ਫਿਲਮਾਂ ਗੀਤ ਸੁਣ ਕੇ ਗਾਲ ਕੱਢਦੇ ਨੇ, ਤਦ ਉਹਨਾਂ ਨੂੰ ਉਹਦਾ ਅਰਥ ਹੀ ਨਹੀਂ ਪਤਾ। ਉਹਨਾਂ ਨੂੰ ਪਤਾ ਹੀ ਨਹੀਂ ਕਿ ਇਹਦੇ ਭਾਵ ਕੀ ਨੂੰ। ਤਾਂ ਇਹ ਪਤਾ ਕਿ ਜੇ ਫਿਲਮ 'ਚ ਕੱਢਿਆ ਜਾਂਦਾ ਤਾਂ ਜਾਇਜ਼ ਹੈ। ਹਾਂਜੀ। ਜੇ ਟੈਲੀਵਿਜ਼ਨ ਤੇ ਟੱਬਰ ਬੈਠ ਕੇ ਇਕੱਠਾ ਦੇਖ ਰਿਹਾ, ਥੀਏਟਰ 'ਚ ਇਕੱਠੇ ਬੈਠ ਕੇ ਦੇਖ ਰਹੇ ਹੋ, ਤੇ ਉੱਥੇ ਅਜਿਹੇ ਸ਼ਬਦ, ਮਤਲਬ ਚਾਹੇ ਉਹ ਅਸ਼ਲੀਲ ਨੇ, ਚਾਹੇ ਉਹ ਗਾਲੀ ਗਲੋਚ ਵਾਲੇ ਨੇ, ਉਹ ਸ਼ਬਦ ਬੋਲੇ ਜਾਂਦੇ, ਬੱਚਿਆਂ ਨੂੰ ਲੱਗਦਾ ਕਿ ਇਹ ਤਾਂ ਕਾਮਨ ਸ਼ਬਦ ਹੈ, ਜ਼ਿੰਦਗੀ ਦਾ ਕਾਮਨ ਹਿੱਸਾ ਨੇ ਸ਼ਬਦ ਸ਼ਬਦ। ਆ। ਜੀ। ਜੀ, ਸਹੀ ਹੈ। ਸੋ ਉਸੇ ਤਰ੍ਹਾਂ ਹਥਿਆਰਾਂ ਦੇ ਗੀਤ, ਨਸ਼ਿਆਂ ਦੇ ਗੀਤ, ਉਹਨਾਂ ਨੂੰ ਲੱਗਦਾ ਕਿ ਇਹਦਾ ਮਤਲਬ ਜਾਇਜ਼ ਹੈ। ਸੋ ਇਸ ਨੂੰ ਸੱਭਿਆਚਾਰ ਦੀ ਚਾਸਨੀ 'ਚ ਲਪੇਟ ਕੇ, ਮਨੋਰੰਜਨ ਦੀ ਚਾਸਨੀ ਲਪੇਟ ਕੇ ਜਿਹੜਾ ਪੇਸ਼ ਕੀਤਾ ਜਾ ਰਿਹਾ, ਉਹਦੇ ਉੱਤੇ ਹਾਈ ਕੋਰਟ ਦੇ ਨਿਰਦੇਸ਼, ਉਹਦੇ ਉੱਤੇ ਸਰਕਾਰਾਂ ਦੇ ਨਿਰਦੇਸ਼, ਉਹਦੇ ਉੱਤੇ ਭਾਰਤ ਸਰਕਾਰ ਦੇ ਨਿਰਦੇਸ਼ ਜਿੰਨੇ ਮਰਜ਼ੀ ਆ ਜਾਣ, ਇਹ ਤਦ ਤੱਕ ਇਹਨੂੰ ਰੋਕ ਲਾਉਣੀ ਔਖੀ ਹੋਏਗੀ ਜਦੋਂ ਤੱਕ ਲੇਖਕ, ਕਲਾਕਾਰ ਤੇ ਸੁਰਦ ਧਿਰਾਂ ਇਸ ਗੱਲ ਦੇ ਉੱਤੇ ਨਹੀਂ ਆਉਂਦੀਆਂ। ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਕੀ ਚੰਗਾ ਦੇ ਰਹੇ ਆ, ਕੀ ਗਲਤ ਦੇ ਰਹੇ ਆ। ਸੋ ਭਾਰਤ ਸਰਕਾਰ ਨੇ ਬਕਾਇਦਾ ਤੌਰ ਤੇ ਹੁਣ ਦੇਸ਼ ਭਰ ਦੇ ਐਫਐਮ ਰੇਡੀਓ ਨੂੰ ਨੋਟਿਸ ਜ਼ਰੂਰ ਭੇਜੇ ਨੇ, ਸੁਨੇਹੇ ਜ਼ਰੂਰ ਲਾਏ ਨੇ, ਪਰ ਕੀ ਉਹ ਤੋਂ ਬਾਅਦ ਵੀ ਸਾਡੇ ਇਹ ਜਿਹੜਾ ਜਿੰਨਾ ਇਹਨਾਂ ਨੇ ਪਸਾਰਾ ਬਣਾ ਲਿਆ, ਉਹਦੇ ਵਿੱਚੋਂ ਚੀਜ਼ਾਂ ਬਾਹਰ ਹੋ ਪਾਉਣਗੀਆਂ ਕਿ ਨਹੀਂ, ਇਹ ਵੱਡਾ ਸਵਾਲ ਖੜਾ ਹੈ। ਜੀ। ਜੀ।